ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਹੜ੍ਹਾਂ ਨੇ ਜ਼ਿੰਦਗੀ ਲਈ ਹੌਲਾ ਦਿੱਤੀ ਹੈ ਜੀ, ਹਾਲਾਤ ਬਹੁਤ ਮਾੜੇ ਨੇ ਲੋਕਾਂ ਦੇ। ਜੀ, ਜੀ, ਬਿਲਕੁਲ ਬੜੀ ਵੱਡੀ ਤਰਾਸਦੀ ਆ। ਗੱਲ ਇਹ ਆ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ, ਮੋਏ ਨੂੰ ਮਾਰੇ ਸ਼ਾਹਮਦਾਰ। ਹਾਂਜੀ। ਪਾਕਿਸਤਾਨ ਦੀ ਇਕੋਨਮੀ ਪਹਿਲਾਂ ਹੀ ਬੜੀ ਬਦਹਾਲ ਸੀ, ਲੋਕ ਪਹਿਲਾਂ ਹੀ ਬੜੀ ਮਹਿੰਗਾਈ ਦੇ ਨਾਲ ਜੂਝ ਰਹੇ ਸੀਗੇ। ਸਾਡੇ ਵਾਲਾ ਉੱਥੇ ਵੀ ਹਾਲ ਆ, ਕਰਪਟ ਲੋਕ, ਮਿਲਟਰੀ ਹੂੰ। ਵਪਾਰੀ ਤੇ ਮਿਲਟਰੀ ਤੁਹਾਨੂੰ ਪਤਾ ਹੀ ਜਿੱਦਾਂ ਕਰਦੀ ਹੈ ਸਾਰੇ ਪਾਸਿਓਂ ਰਗੜਾ। ਤੇ ਜੀ। ਉੱਤੋਂ ਬਲੋਚਿਸਤਾਨ ਦੇ ਵਿੱਚ ਇੰਸਰਜੈਂਸੀ ਤੇ ਉਸੇ ਥਾਂ ਤੇ ਸਿੰਧ ਦੇ ਵਿੱਚ ਦੱਖਣ ਵਾਲੀ ਸਾਈਡ ਤੇ ਹੜ ਆ ਗਿਆ। ਸੋ ਹੂੰ। ਇਸ ਵੇਲੇ ਰਿਪੋਰਟਾਂ ਜਿਹੜੀਆਂ ਨੇ ਤਕਰੀਬਨ ਇਹ ਦੱਸ ਰਹੀਆਂ ਕਿ 3.5 ਕਰੋੜ ਲੋਕ ਪੀੜਤ ਨੇ, 1000 ਤੋਂ 1,500 ਮੌਤ ਤੇ ਇਸ ਤੋਂ ਇਲਾਵਾ 4 ਬਿਲੀਅਨ ਦਾ ਨੁਕਸਾਨ। ਹਾਲਾਂਕਿ IMF ਨੇ ਥੋੜੀ ਰਾਸ਼ੀ ਜਾਰੀ ਕੀਤੀ ਹੈ, ਮੇਰੇ ਖਿਆਲ ਦੇ ਨਾਲ 3 ਮਿਲੀਅਨ, ਸ਼ਾਇਦ 3 ਬਿਲੀਅਨ, ਪਤਾ ਨਹੀਂ, ਹਾਂਜੀ। ਰਾਸ਼ੀ ਜਾਰੀ ਕਰ ਦਿੱਤੀ ਹੈ ਕਿਉਂਕਿ ਯੂਕਰੇਨ ਨੂੰ ਹਥਿਆਰ ਭੇਜੇ ਇਹਨਾਂ ਨੇ ਥੋੜੇ ਜਿਹੇ ਬਣਾ ਕੇ। US ਖੁਸ਼ ਹੋਇਆ, ਮਗਾਇ ਬਹੁਤ ਖੁਸ਼ ਹੋਇਆ, ਜੋ ਡਾਇਲੋਗ ਹੈ ਨਾ, ਤਾਂ ਇਹਨਾਂ ਨੇ ਹੁਣ ਖੋਲਿਆ ਥੋੜਾ ਜਿਹਾ ਦਰਵਾਜ਼ਾ। ਵੈਸੇ ਫਰਾਂਸ ਨਾਲ ਇਹਨਾਂ ਦਾ ਕਾਫੀ ਡਿਸਪਿਊਟ ਆ, ਬਟ ਬਾਵਜੂਦ ਇਸ ਦੇ ਉਹਨਾਂ ਨੇ ਕਿਹਾ ਕਿ ਹਾਂ ਬਾਈ ਕੋਈ ਗੱਲ ਨਹੀਂ, ਜੇ ਜ਼ਰੂਰਤ ਪਈ ਤਾਂ ਅਸੀਂ ਵੀ ਹਾਜ਼ਰ ਹਾਂ। ਜੀ। ਪੱਛਮ ਚੋਂ ਵੀ ਆਫਰ ਆ ਰਹੀਆਂ ਇਦਾਂ ਦੀਆਂ, ਮਤਲਬ ਕਿ ਸਾਰੇ ਕਰ ਰਹੇ ਨੇ। ਤਾਂ ਸਾਨੂੰ ਵੀ ਚਾਹੀਦਾ ਵਿਪਤਾ ਕਾਲ ਦੇ ਵਿੱਚ ਤੇ ਜ਼ਰੂਰ ਗੁਆਂਢੀ ਦਾ ਸਾਥ ਦੇਣਾ ਚਾਹੀਦਾ। ਗੁਆਂਢ ਕਿਹੋ ਜਿਹਾ ਕੋਈ ਚੱਕਰ ਨਹੀਂ ਹੈਗਾ, ਪਰ ਜਦੋਂ ਮੁਸੀਬਤ ਪੈਂਦੀ ਹੈ, ਵਿਪਤਾ ਪੈਂਦੀ ਹੈ, ਸਾਨੂੰ ਅੱਗੇ ਆਉਣਾ ਚਾਹੀਦਾ। ਜੀ। ਜੇ ਅਸੀਂ ਲੰਕਾ ਦੀ ਇਮਦਾਦ ਕਰ ਸਕਦੇ ਹਾਂ, ਜੇ ਅਸੀਂ ਹੋਰ ਮੁਲਕਾਂ ਦੀ ਇਮਦਾਦ ਕਰ ਸਕਦੇ ਤੇ ਜਿੰਨਾ ਸਰਦਾ ਪੁੱਜਦਾ ਹੈ, ਅਫਗਾਨਿਸਤਾਨ ਦੀ ਇਮਦਾਦ ਕਰ ਸਕਦੇ ਹਾਂ ਤੇ ਇਹਨਾਂ ਦੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਬਲੋਚਿਸਤਾਨ ਵਾਲੇ ਤੇ ਵੈਸੇ ਇੰਡੀਆ ਵੱਲ ਬੜੀ ਝਾਕ ਰੱਖਦੇ ਆ ਕਿ ਸਾਨੂੰ ਅਲੈਦਗੀ ਦੇ ਵਿੱਚ ਇਹ ਬੜਾ ਵੱਡਾ ਸਹਿਯੋਗ ਕਰਨਗੇ। ਤਾਂ ਬਾਈ ਘੱਟੋ ਘੱਟ ਤੁਸੀਂ ਅਨਾਜ ਦਾ ਤਾਂ ਸਹਿਯੋਗ ਕਰੋ, ਇਹ ਤਾਂ ਜ਼ਰੂਰੀ ਆ। ਖੈਰ ਦੇਖਦੇ ਹਾਂ ਕੀ ਬਣੇਗਾ, ਪਰ ਦੇਖੋ 8 ਸਾਈਕਲ ਇਸ ਵਾਰੀ ਲਗਾਤਾਰ ਆਏ ਨੇ ਮੇਰੇ ਖਿਆਲ ਦੇ ਨਾਲ ਮੌਨਸੂਨ ਦੇ ਉੱਤੇ। ਜੀ। ਜੀ। ਤਾਂ ਜਿਹੜੀ ਐਤਕੀ ਬਾਰਿਸ਼ ਹੋਈ ਆ ਤਕਰੀਬਨ ਲਾ ਲਓ ਕਿ ਜ਼ਿਆਦਾ 600-700% ਹੀ ਜ਼ਿਆਦਾ ਹੋ ਗਈ ਆ। ਡੈਮ ਜਿਹੜੇ ਸੀ ਉਹ ਇੰਨਾ ਪ੍ਰਬੰਧ ਇਹਨਾਂ ਦਾ ਹੈ ਨਹੀਂ ਸੀ, ਉਹ ਡੈਮ ਜਿਹੜੇ ਅੰਡਰ ਕੰਸਟਰਕਸ਼ਨ ਸਨ ਉਹ ਢਹਿ ਗਏ, ਉਹ ਦੁੱਗਣੀ ਤਬਾਹੀ ਹੋਈ। ਸਭ ਤੋਂ ਵੱਡੀ ਗੱਲ ਹੈ ਕਿ ਸਤੰਬਰ ਚ ਕਹਿੰਦੇ ਕਿ ਫੇਰ ਭਾਰੀ ਬਾਰਿਸ਼ਾਂ ਨੇ, ਇਹਦਾ ਮਤਲਬ ਹੈ ਕਿ 25% ਵਸੋਂ ਉਹਨਾਂ ਦੀ ਪ੍ਰਭਾਵਿਤ ਹੋ ਜਾਏਗੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਮੀਂਹ ਤੋਂ ਬਾਅਦ, ਜਦੋਂ ਇੱਕ ਵਾਰੀ ਤਾਂ ਮੀਂਹ ਪੈ ਗਿਆ, ਹੜ ਆ ਗਿਆ, ਹੜ ਤੋਂ ਬਾਅਦ ਜਿਹੜੀ ਬਿਮਾਰੀ ਫੈਲੇਗੀ ਤੇ ਜਿਹੜੀ ਭੁੱਖਮਰੀ ਫੈਲੇਗੀ, ਉਹਦੇ ਨਾਲ ਕੀ ਤਬਾਹੀ ਹੋਏਗੀ, ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸੋ ਦੁਆ ਹੀ ਕਰ ਸਕਦੇ ਆ ਕਿ ਭਾਈ ਇਹਨਾਂ ਅੱਲਾਹ ਦੇ ਬੰਦਿਆਂ ਨੂੰ ਹੁਣ ਤੂੰ ਹੀ ਕੁਛ ਨਾ ਕੁਛ ਰਹਿਮ ਦਿਖਾ ਕੇ ਤੇ ਬਖਸ਼, ਨਹੀਂ ਤਾਂ ਬਹੁਤ ਬੁਰੀ ਕਹਾਣੀ ਹੋਈ ਪਈ। ਜੀ। ਜੀ। ਬਿਲਕੁਲ ਬਿਲਕੁਲ, ਇਨਸਾਨੀਅਤ ਤੇ ਕਿਤੇ ਵੀ ਕਸ਼ਟ ਆਵੇ ਦੁਨੀਆ ਦੇ ਕਿਸੇ ਦੇ ਹਿੱਸੇ ਵਿੱਚ, ਕਿਸੇ ਵੀ ਸੰਜੀਵ ਚੀਜ਼ ਤੇ ਆਉਂਦਾ ਤਾਂ ਉਹ ਦੁੱਖ ਦੀ ਗੱਲ ਹੀ ਹੈ। ਬੇਸ਼ੱਕ ਸਾਡੇ ਚ ਲਕੀਰਾਂ ਖਿੱਚੀਆਂ, ਪਰ ਹੈ ਤਾਂ ਅਸੀਂ ਵੀ ਇਨਸਾਨ ਤੇ ਹੈ ਉਹ ਵੀ ਇਨਸਾਨ। ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਹੜ੍ਹਾਂ ਨੇ ਜ਼ਿੰਦਗੀ ਲਈ ਹੌਲਾ ਦਿੱਤੀ ਹੈ ਜੀ, ਹਾਲਾਤ ਬਹੁਤ ਮਾੜੇ ਨੇ ਲੋਕਾਂ ਦੇ। ਜੀ, ਜੀ, ਬਿਲਕੁਲ ਬੜੀ ਵੱਡੀ ਤਰਾਸਦੀ ਆ। ਗੱਲ ਇਹ ਆ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ, ਮੋਏ ਨੂੰ ਮਾਰੇ ਸ਼ਾਹਮਦਾਰ। ਹਾਂਜੀ। ਪਾਕਿਸਤਾਨ ਦੀ ਇਕੋਨਮੀ ਪਹਿਲਾਂ ਹੀ ਬੜੀ ਬਦਹਾਲ ਸੀ, ਲੋਕ ਪਹਿਲਾਂ ਹੀ ਬੜੀ ਮਹਿੰਗਾਈ ਦੇ ਨਾਲ ਜੂਝ ਰਹੇ ਸੀਗੇ। ਸਾਡੇ ਵਾਲਾ ਉੱਥੇ ਵੀ ਹਾਲ ਆ, ਕਰਪਟ ਲੋਕ, ਮਿਲਟਰੀ ਵਪਾਰੀ ਤੇ ਮਿਲਟਰੀ ਤੁਹਾਨੂੰ ਪਤਾ ਹੀ ਜਿੱਦਾਂ ਕਰਦੀ ਹੈ ਸਾਰੇ ਪਾਸਿਓਂ ਰਗੜਾ। ਤੇ ਉੱਤੋਂ ਬਲੋਚਿਸਤਾਨ ਦੇ ਵਿੱਚ ਇੰਸਰਜੈਂਸੀ ਤੇ ਉਸੇ ਥਾਂ ਤੇ ਸਿੰਧ ਦੇ ਵਿੱਚ ਦੱਖਣ ਵਾਲੀ ਸਾਈਡ ਤੇ ਹੜ ਆ ਗਿਆ। ਸੋ ਇਸ ਵੇਲੇ ਰਿਪੋਰਟਾਂ ਜਿਹੜੀਆਂ ਨੇ ਤਕਰੀਬਨ ਇਹ ਦੱਸ ਰਹੀਆਂ ਕਿ 3.5 ਕਰੋੜ ਲੋਕ ਪੀੜਤ ਨੇ, 1000 ਤੋਂ 1,500 ਮੌਤ ਤੇ ਇਸ ਤੋਂ ਇਲਾਵਾ 4 ਬਿਲੀਅਨ ਦਾ ਨੁਕਸਾਨ। ਹਾਲਾਂਕਿ IMF ਨੇ ਥੋੜੀ ਰਾਸ਼ੀ ਜਾਰੀ ਕੀਤੀ ਹੈ, ਮੇਰੇ ਖਿਆਲ ਦੇ ਨਾਲ 3 ਮਿਲੀਅਨ, ਸ਼ਾਇਦ 3 ਬਿਲੀਅਨ, ਪਤਾ ਨਹੀਂ, ਰਾਸ਼ੀ ਜਾਰੀ ਕਰ ਦਿੱਤੀ ਹੈ ਕਿਉਂਕਿ ਯੂਕਰੇਨ ਨੂੰ ਹਥਿਆਰ ਭੇਜੇ ਇਹਨਾਂ ਨੇ ਥੋੜੇ ਜਿਹੇ ਬਣਾ ਕੇ। US ਖੁਸ਼ ਹੋਇਆ, ਮਗਾਇ ਬਹੁਤ ਖੁਸ਼ ਹੋਇਆ, ਜੋ ਡਾਇਲੋਗ ਹੈ ਨਾ, ਤਾਂ ਇਹਨਾਂ ਨੇ ਹੁਣ ਖੋਲਿਆ ਥੋੜਾ ਜਿਹਾ ਦਰਵਾਜ਼ਾ। ਵੈਸੇ ਫਰਾਂਸ ਨਾਲ ਇਹਨਾਂ ਦਾ ਕਾਫੀ ਡਿਸਪਿਊਟ ਆ, ਬਟ ਬਾਵਜੂਦ ਇਸ ਦੇ ਉਹਨਾਂ ਨੇ ਕਿਹਾ ਕਿ ਹਾਂ ਬਾਈ ਕੋਈ ਗੱਲ ਨਹੀਂ, ਜੇ ਜ਼ਰੂਰਤ ਪਈ ਤਾਂ ਅਸੀਂ ਵੀ ਹਾਜ਼ਰ ਹਾਂ। ਪੱਛਮ ਚੋਂ ਵੀ ਆਫਰ ਆ ਰਹੀਆਂ ਇਦਾਂ ਦੀਆਂ, ਮਤਲਬ ਕਿ ਸਾਰੇ ਕਰ ਰਹੇ ਨੇ। ਤਾਂ ਸਾਨੂੰ ਵੀ ਚਾਹੀਦਾ ਵਿਪਤਾ ਕਾਲ ਦੇ ਵਿੱਚ ਤੇ ਜ਼ਰੂਰ ਗੁਆਂਢੀ ਦਾ ਸਾਥ ਦੇਣਾ ਚਾਹੀਦਾ। ਗੁਆਂਢ ਕਿਹੋ ਜਿਹਾ ਕੋਈ ਚੱਕਰ ਨਹੀਂ ਹੈਗਾ, ਪਰ ਜਦੋਂ ਮੁਸੀਬਤ ਪੈਂਦੀ ਹੈ, ਵਿਪਤਾ ਪੈਂਦੀ ਹੈ, ਸਾਨੂੰ ਅੱਗੇ ਆਉਣਾ ਚਾਹੀਦਾ। ਜੇ ਅਸੀਂ ਲੰਕਾ ਦੀ ਇਮਦਾਦ ਕਰ ਸਕਦੇ ਹਾਂ, ਜੇ ਅਸੀਂ ਹੋਰ ਮੁਲਕਾਂ ਦੀ ਇਮਦਾਦ ਕਰ ਸਕਦੇ ਤੇ ਜਿੰਨਾ ਸਰਦਾ ਪੁੱਜਦਾ ਹੈ, ਅਫਗਾਨਿਸਤਾਨ ਦੀ ਇਮਦਾਦ ਕਰ ਸਕਦੇ ਹਾਂ ਤੇ ਇਹਨਾਂ ਦੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਬਲੋਚਿਸਤਾਨ ਵਾਲੇ ਤੇ ਵੈਸੇ ਇੰਡੀਆ ਵੱਲ ਬੜੀ ਝਾਕ ਰੱਖਦੇ ਆ ਕਿ ਸਾਨੂੰ ਅਲੈਦਗੀ ਦੇ ਵਿੱਚ ਇਹ ਬੜਾ ਵੱਡਾ ਸਹਿਯੋਗ ਕਰਨਗੇ। ਤਾਂ ਬਾਈ ਘੱਟੋ ਘੱਟ ਤੁਸੀਂ ਅਨਾਜ ਦਾ ਤਾਂ ਸਹਿਯੋਗ ਕਰੋ, ਇਹ ਤਾਂ ਜ਼ਰੂਰੀ ਆ। ਖੈਰ ਦੇਖਦੇ ਹਾਂ ਕੀ ਬਣੇਗਾ, ਪਰ ਦੇਖੋ 8 ਸਾਈਕਲ ਇਸ ਵਾਰੀ ਲਗਾਤਾਰ ਆਏ ਨੇ ਮੇਰੇ ਖਿਆਲ ਦੇ ਨਾਲ ਮੌਨਸੂਨ ਦੇ ਉੱਤੇ। ਜੀ। ਤਾਂ ਜਿਹੜੀ ਐਤਕੀ ਬਾਰਿਸ਼ ਹੋਈ ਆ ਤਕਰੀਬਨ ਲਾ ਲਓ ਕਿ ਜ਼ਿਆਦਾ 600-700% ਹੀ ਜ਼ਿਆਦਾ ਹੋ ਗਈ ਆ।
ਡੈਮ ਹੂੰ। ਜਿਹੜੇ ਸੀ ਉਹ ਇੰਨਾ ਪ੍ਰਬੰਧ ਇਹਨਾਂ ਦਾ ਹੈ ਨਹੀਂ ਸੀ, ਉਹ ਡੈਮ ਜਿਹੜੇ ਅੰਡਰ ਕੰਸਟਰਕਸ਼ਨ ਸਨ ਉਹ ਢਹਿ ਗਏ, ਉਹ ਓਹ! ਦੁੱਗਣੀ ਤਬਾਹੀ ਅੱਛਾ। ਹੋਈ। ਜੀ, ਜੀ। ਸਭ ਤੋਂ ਵੱਡੀ ਗੱਲ ਹੈ ਕਿ ਸਤੰਬਰ ਚ ਕਹਿੰਦੇ ਕਿ ਫੇਰ ਭਾਰੀ ਬਾਰਿਸ਼ਾਂ ਨੇ, ਇਹਦਾ ਮਤਲਬ ਹੂੰ। ਹੈ ਕਿ 25% ਵਸੋਂ ਉਹਨਾਂ ਦੀ ਪ੍ਰਭਾਵਿਤ ਹੋ ਜਾਏਗੀ। ਤਾਂ ਤੁਸੀਂ ਹੂੰ। ਅੰਦਾਜ਼ਾ ਲਾ ਲਓ ਕਿ ਮੀਂਹ ਤੋਂ ਬਾਅਦ ਜਦੋਂ ਇੱਕ ਵਾਰੀ ਤਾਂ ਮੀਂਹ ਪੈ ਗਿਆ, ਹੜ੍ਹ ਆ ਗਏ, ਜੀ, ਹੜ੍ਹ ਤੋਂ ਬਾਅਦ ਜਿਹੜੀ ਬਿਮਾਰੀ ਫੈਲੇਗੀ ਤੇ ਜਿਹੜੀ ਭੁੱਖਮਰੀ ਫੈਲੇਗੀ, ਉਹਦੇ ਨਾਲ ਕੀ ਤਬਾਹੀ ਹੋਏਗੀ, ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸੋ ਦੁਆ ਹੀ ਕਰ ਸਕਦੇ ਆ ਕਿ ਜੀ। ਬਈ ਇਹਨਾਂ ਅੱਲਾਹ ਦੇ ਬੰਦਿਆਂ ਨੂੰ ਹੁਣ ਤੂੰ ਹੀ ਕੁਛ ਨਾ ਕੁਛ ਰਹਿਮ ਦਿਖਾ ਕੇ ਤੇ ਬਖਸ਼, ਨਹੀਂ ਤਾਂ ਬਹੁਤ ਬੁਰੀ ਕਹਾਣੀ ਹੋਈ ਪਈ। ਜੀ, ਜੀ, ਬਿਲਕੁਲ, ਬਿਲਕੁਲ। ਇਨਸਾਨੀਅਤ ਤੇ ਕਿਤੇ ਵੀ ਕਸ਼ਟ ਆਵੇ ਦੁਨੀਆ ਦੇ ਕਿਸੇ ਦੇ ਹਿੱਸੇ ਵਿੱਚ, ਕਿਸੇ ਵੀ ਸੰਜੀਵ ਚੀਜ਼ ਤੇ ਆਉਂਦਾ ਤਾਂ ਉਹ ਦੁੱਖ ਦੀ ਗੱਲ ਹੀ ਹੈ। ਬੇਸ਼ੱਕ ਸਾਡੇ 'ਚ ਲਕੀਰਾਂ ਖਿੱਚੀਆਂ, ਪਰ ਹੈ ਤਾਂ ਅਸੀਂ ਵੀ ਇਨਸਾਨ ਤੇ ਹੈ ਉਹ ਵੀ ਇਨਸਾਨ।